ਕਰੀਏ ਧਰਨੇ ਤੋਂ ਧਰਨਾ ਖਤਮ ਹੋ ਗਿਆ ਜੀ ਤੇ ਲੋਕਾਂ ਨੂੰ ਤੇ ਕਿਸਾਨਾਂ ਨੂੰ ਤੇ ਸਰਕਾਰ ਨੇ ਕਹਿੰਦੇ ਰਾਹਤ ਦਾ ਸਾਹ ਲਿਆ ਕਿ ਸ਼ੁਕਰ ਹੈ ਧਰਨਾ ਖਤਮ ਹੋ ਗਿਆ। ਹਾਂ, ਬਿਲਕੁਲ ਪ੍ਰਵੀਨ ਜੀ, ਲੋਕਾਂ ਲਈ ਵੱਡੀ ਰਾਹਤ ਹੈ। ਹੂੰ, ਹੂੰ। ਉਹਦੇ ਨਾਲ ਕਿਸਾਨਾਂ ਲਈ ਵੀ ਰਾਹਤ ਭਰੀ ਖਬਰ ਹੈ, ਪਰ ਸਭ ਤੋਂ ਜ਼ਿਆਦਾ ਜੇਕਰ ਕਿਸੇ ਨੇ ਸੁੱਖ ਦਾ ਸਾਹ ਲਿਆ ਤਾਂ ਉਹ ਸਰਕਾਰ ਨੇ। ਜੀ, ਜੀ। ਗੰਨਾ ਕਿਸਾਨਾਂ ਵੱਲੋਂ 4 ਦਿਨਾਂ ਤੋਂ ਜਿਹੜਾ ਜਲੰਧਰ ਤੇ ਫਗਵਾੜਾ ਲੁਧਿਆਣਾ ਹਾਈਵੇ ਆ ਜਾਂ ਅੰਮ੍ਰਿਤਸਰ ਦਿੱਲੀ ਹਾਈਵੇ ਆਪਾਂ ਜਿਹਨੂੰ ਕਹਿੰਦੇ ਆ, ਉਸ ਹਾਈਵੇ ਦੇ ਉੱਤੇ 4 ਦਿਨਾਂ ਤੋਂ ਧਰਨਾ ਸੀ ਤੇ ਉਹ ਧਰਨਾ ਰੇਲਵੇ ਟਰੈਕ ਤੇ ਵੀ ਬਦਲ ਗਿਆ ਸੀ, ਜਿਹਦੇ ਕਾਰਨ ਰੇਲ ਆਵਾਜਾਈ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ ਔਰ ਕੇਂਦਰ ਵੀ ਇਸ ਗੱਲੋਂ ਪੰਜਾਬ ਸਰਕਾਰ ਤੋਂ ਔਖਾ ਸੀ। ਜੀ। ਤੇ ਜਿਸ ਤੋਂ ਬਾਅਦ ਫਿਰ ਮੁੱਖ ਮੰਤਰੀ ਸਾਹਿਬ ਐਕਸ਼ਨ ਮੋਡ ਚ ਆਏ ਤੇ ਮੁੱਖ ਮੰਤਰੀ ਸਾਹਿਬ ਨੇ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਲਈ ਸੱਦਿਆ ਤੇ ਉਹ ਮੀਟਿੰਗ ਦੇ ਵਿੱਚ ਸਮਝੌਤਾ ਹੋਇਆ ਤੇ ਬਾਅਦ ਚੋਂ ਗੱਲ ਖਤਮ ਹੋਈ ਤੇ ਧਰਨਾ ਚੁੱਕਿਆ ਗਿਆ। ਇਹ ਗੱਲ ਸਭ ਨੇ ਦੇਖੀ ਜੀ। ਪਰ ਇਹਦੇ ਪਿੱਛੇ ਦੀ ਕਹਾਣੀ ਇਹ ਹੈ ਕਿ ਇੱਕ ਦਿਨ ਪਹਿਲਾਂ ਅਫਸਰਾਂ ਨੇ ਪੂਰੀ ਕੋਸ਼ਿਸ਼ ਕੀਤੀ ਸੀ, ਉਹ ਅਫਸਰ ਕਾਮਯਾਬ ਨਹੀਂ ਹੋਏ ਤੇ ਫਿਰ ਅੱਧੀ ਰਾਤ ਨੂੰ ਹਰਪਾਲ ਚੀਮੇ ਨੂੰ ਠਾਲ ਕੇ ਜਲੰਧਰ ਕੰਨੀ ਨੂੰ ਤੋਰਿਆ ਗਿਆ ਤੇ ਹਰਪਾਲ ਚੀਮਾ ਹੋਰਾਂ ਨੇ ਰਾਬਤਾ ਕੀਤਾ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨਾਲ ਤੇ ਉਹਦੇ ਵਿੱਚੋਂ ਫਿਰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਦਾ ਰਾਹ ਖੁੱਲਿਆ। ਤੇ ਜਦੋਂ ਮੀਟਿੰਗ ਦਾ ਰਾਹ ਖੁੱਲਿਆ ਤੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਭਵਨ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਜਿਹੜੇ ਧਰਨਾ ਲਾ ਰਹੇ ਸੀ ਉਹਨਾਂ ਨੂੰ ਸੱਦ ਕੇ ਜਦੋਂ ਗੱਲਬਾਤ ਕੀਤੀ ਤੇ ਉਹਦੇ ਵਿੱਚੋਂ ਫਿਰ ਉਹਨਾਂ ਨੇ ਗੱਫੇ ਵੰਡੇ। ਜੀ। ਮਤਲਬ ਵਾਅਦਿਆਂ ਦੇ ਗੱਫੇ ਖੁੱਲ ਕੇ ਵੰਡ ਦਿੱਤੇ ਨੇ। ਉਹ ਵਾਅਦੇ ਵਫਾ ਹੋ ਗਏ ਤਾਂ ਠੀਕ ਹੈ, ਨਹੀਂ ਤਾਂ ਫਿਰ ਧਰਨਾ ਵੱਡਾ ਵੀ ਲੱਗ ਸਕਦਾ ਦੁਬਾਰਾ। ਵਾਅਦਿਆਂ 'ਚ ਵਾਅਦਾ ਕੀਤਾ ਕਿ ਪੰਜਾਬ ਦੇ ਗੰਨਾ ਕਿਸਾਨਾਂ ਨੂੰ ਦੇਸ਼ ਭਰ ਦੇ ਹਰ ਸੂਬੇ ਨਾਲੋਂ ਵੱਧ ਗੰਨੇ ਦਾ ਭਾਅ ਦਿਆਂਗੇ। ਜੀ। ਇਸ ਮੌਕੇ ਪੰਜਾਬ 'ਚ 380 ਰੁਪਏ ਪ੍ਰਤੀ ਕੁਆਂਟਲ ਗੰਨੇ ਦਾ ਭਾਅ ਮਿਲ ਰਿਹਾ ਤੇ ਹਰਿਆਣੇ 'ਚ 386 ਹੈ ਤੇ ਉਧਰ 375 ਹੈ ਯੂਪੀ 'ਚ। ਤੇ ਪਰ ਪਤਾ ਲੱਗ ਰਿਹਾ ਕਿ ਪੰਜਾਬ ਸਰਕਾਰ 395 ਜਾਂ 400 ਰੁਪਏ ਤੱਕ ਦਾ ਭਾਅ ਦੇ ਸਕਦੀ ਆ ਔਰ ਇਹ ਸੈਸ਼ਨ ਸ਼ੁਰੂ ਹੋਣਾ ਉਸ ਦੌਰਾਨ ਜਾਂ ਉਸ ਤੋਂ ਪਹਿਲਾਂ ਉੱਥੇ ਖੇਤੀਬਾੜੀ ਮੰਤਰੀ ਐਲਾਨ ਕਰ ਸਕਦੇ। ਸੋ ਇਹੀ ਜਿਹੀ ਸੰਭਾਵਨਾ ਹੈਗੀ ਆ। ਸੋ ਇਹਦੇ ਨਾਲ ਉਹਨਾਂ ਨੇ ਕਿਹਾ ਕਿ ਠੀਕ ਹੈ, ਅਸੀਂ ਮਿੱਲਾਂ ਕੰਨੀ ਜਿਹੜਾ ਬਕਾਇਆ ਖੜਾ ਤੁਹਾਡਾ ਉਹਦੇ ਲਈ ਵੀ ਮਿੱਲ ਮਾਲਕਾਂ ਨਾਲ, ਸ਼ੂਗਰ ਮਿੱਲ ਵਾਲਿਆਂ ਨਾਲ ਕੱਲ ਨੂੰ ਵੀ ਬੈਠਕ ਕਰਦੇ ਹਾਂ। ਸੋ ਅੱਜ ਉਹ ਬੈਠਕ ਹੋਣੀ ਹੈ ਪ੍ਰਵੀਨ ਜੀ। ਅੱਜ ਬਕਾਇਦਾ ਤੌਰ ਤੇ ਖੰਡ ਮਿੱਲ ਵਾਲਿਆਂ ਨਾਲ ਰਾਬਤਾ ਕਰਕੇ ਬੈਠਕ ਕੀਤੀ ਨੇ। ਇਹਦੇ ਵਿੱਚ ਹੀ ਜਿਹੜੇ ਮੌਸਮ ਦੀ ਮਾਰ ਕਾਰਨ ਫਸਲ ਬਰਬਾਦੀ ਸੀ ਉਹਦੀ ਵੀ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਕਿ ਜੀ ਕੋਈ ਗੱਲ ਨਹੀਂ, ਤੁਹਾਨੂੰ ਉਹਦਾ ਵੀ ਮੁਆਵਜ਼ਾ ਦੇਵਾਂਗੇ ਜੀ। ਪਰ ਜੋ ਕੱਲ ਤਰੀਕਾ ਅਪਣਾਇਆ ਸਰਕਾਰ ਨੇ ਉਹ ਕਾਬਲੇ ਤਾਰੀਫ ਹੈ। ਉਹ ਸਰਕਾਰ ਵਾਲਾ ਤਰੀਕਾ ਹੀ ਹੁੰਦਾ ਜੀ। ਪਰ ਇੱਕ ਦਿਨ ਪਹਿਲਾਂ ਵਾਲਾ ਟਵੀਟ ਫਿਰ ਕਿੱਥੇ ਗਿਆ? ਜੇਕਰ ਉਹ ਟਵੀਟ ਕਰਨ ਦੀ ਬਜਾਏ ਪਹਿਲਾਂ ਹੀ ਸਰਕਾਰ ਇਹ ਤਰੀਕਾ ਅਪਣਾ ਲੈਂਦੀ ਤਾਂ ਸਰਕਾਰ ਦਾ ਰੁਤਬਾ, ਆਪਸੀ ਟਕਰਾਵ ਵਧਣ ਦੀ ਸੰਭਾਵਨਾ ਬਿਲਕੁਲ ਨਾ ਬਣਦੀ। ਪਰ ਪਹਿਲਾਂ ਇੱਕ ਪਾਸੇ ਧਮਕੀ ਵਾਲਾ ਅੰਦਾਜ਼, ਇੱਕ ਪਾਸੇ ਲਲਕਾਰ ਵਾਲਾ ਅੰਦਾਜ਼ ਤੇ ਦੂਏ ਪਾਸੇ ਫਿਰ ਮੁੱਖ ਮੰਤਰੀ। ਪਰ ਫਿਰ ਵੀ ਅਸੀਂ ਇਹ ਕਹਾਂਗੇ ਕਿ ਸਿਆਣਪ ਭਰਿਆ ਫੈਸਲਾ, ਸੋ ਦੇਰ ਆਏ ਦਰੁਸਤ ਆਏ ਵਾਲਾ ਫੈਸਲਾ ਕਿ ਹਾਂ, ਕਿਉਂਕਿ ਇਹਦੇ ਨਾਲ ਲੋਕਾਂ ਦੀ ਮਸਲਾ ਵੀ ਹੱਲ ਹੁੰਦਾ, ਇਹਦੇ ਨਾਲ ਕਿਸਾਨਾਂ ਦਾ ਮਸਲਾ ਵੀ ਹੱਲ ਹੁੰਦਾ। ਔਰ ਸਰਕਾਰ ਨੇ ਹੁਣ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਜੋ ਚਰਜੋਈ ਕਰਨੀ ਹੈ ਉਹ ਇਹ ਹੈ ਕਿ ਆਪਾਂ ਇਕੱਲੇ ਗੱਲ ਕਰ ਰਹੇ ਸੀ ਕਿ 2 ਮਿੱਲਾਂ ਕੰਨੀ 57 ਕਰੋੜ ਰੁਪਇਆ ਖੜਾ। ਉਹ ਤੋਂ ਬਿਨਾਂ ਬਾਕੀ ਵਾਲਾ ਹਾਲ ਕੀ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਲਈ ਕੱਲ ਜਦੋਂ ਸੁਖਾਵੀਂ ਖਬਰ ਦੇਰ ਸ਼ਾਮ ਤੱਕ ਆਈ ਕਿ ਰੇਲਵੇ ਟਰੈਕ ਪਹਿਲਾਂ ਹੀ ਖੋਲਤਾ ਸੀ। ਕੱਲ ਸੜਕ ਤੋਂ ਵੀ ਆਵਾਜਾਈ ਜਦੋਂ ਮੀਟਿੰਗ ਚੱਲ ਰਹੀ ਸੀ ਉਸ ਦੌਰਾਨ ਹੀ ਇੱਕ ਪਾਸੇ ਦਾ ਲਾਂਘਾ ਖੋਲ ਦਿੱਤਾ ਗਿਆ ਸੀ। ਫਿਰ ਸ਼ਾਮ ਨੂੰ ਜਾ ਕੇ ਉੱਥੇ ਐਲਾਨ ਕੀਤਾ ਤੇ ਉਹ ਤੋਂ ਬਾਅਦ ਸਾਰਾ ਸੜਕ ਖੋਲ ਦਿੱਤੀ ਗਈ ਰਾਤ। ਸੋ ਟ੍ਰੈਫਿਕ ਤਾਂ ਨਾਰਮਲ ਹੋ ਗਿਆ ਜੀ। ਜਿਹੜਾ ਮਸਲਾ ਸੀਗਾ ਕਿ ਗੰਨਾ ਮਿੱਲਾਂ 'ਚ ਜਾਣਾ ਪਹੁੰਚਣਾ ਸ਼ੁਰੂ ਹੋ ਜਾਣਾ ਤੇ ਉਹ ਸਾਰਾ ਹੋ ਜਾਣਾ, ਉਹਦੀ ਉਮੀਦ ਸੀ ਕਿ 25-26 ਤਰੀਕ ਤੋਂ ਹੋ ਜਾਊਗਾ। ਠੀਕ ਹੈ ਜੀ। ਪਰ ਉਹ 'ਚ ਰੇੜਕਾ ਇਹ ਆ ਗਿਆ ਕਿ ਅੱਜ ਗੱਲ ਕਰਨੀ ਹੈ ਗੰਨੇ ਵਾਲੀਆਂ ਮਿੱਲਾਂ ਵਾਲੇ ਮਾਲਕਾਂ ਨਾਲ ਬਕਾਏ ਦੇ ਸੰਬੰਧ 'ਚ, ਹੈ ਨਾ ਜੀ। ਪਰ ਉਹ ਤੋਂ ਪਹਿਲਾਂ ਪੰਜਾਬ ਦੀਆਂ 5-6 ਗੰਨਾ ਮਿੱਲਾਂ ਦੇ ਵਿੱਚ ਮੁਲਾਜ਼ਮਾਂ ਨੇ ਹੜਤਾਲ ਕਰਤੀ ਜੀ। ਠੀਕ ਹੈ ਜੀ। ਸੋ ਹੁਣ ਗੰਨਾ ਮਿੱਲਾਂ ਦੇ ਮੁਲਾਜ਼ਮ ਹੜਤਾਲ ਤੇ ਆ ਗਏ। ਸ਼ੂਗਰ ਮਿੱਲ ਕਰਮਚਾਰੀ ਯੂਨੀਅਨ ਹੈ ਜਿਹੜੀ ਉਹ ਅਣਮਿੱਥੇ ਸਮੇਂ ਲਈ ਮਤਲਬ ਕਿ ਟੂਲ ਡਾਊਨ ਕਰ ਜਿਹਨੂੰ ਕਹਿੰਦੇ ਨੇ ਜਾਂ ਕਲਮ ਛੱਡ ਹੜਤਾਲ ਜਿਹਨੂੰ ਕਹਿੰਦੇ ਨੇ ਉਹਦੇ ਪਰ ਚਲੇ ਗਏ। ਸੋ ਕਹਿੰਦੇ ਸਾਡੇ ਆਪਣੇ ਮਸਲੇ ਜੀ, ਸਾਡੇ ਨਾਲ ਸ਼ੂਗਰ ਮਿੱਲਾਂ ਧੱਕਾ ਕਰਦੀਆਂ, ਸਾਨੂੰ ਸਮੇਂ ਸਿਰ ਅਦਾਇਗੀ ਨਹੀਂ ਕਰਦੀਆਂ, ਠੀਕ ਹੈ ਨਾ। ਸੋ ਕਹਿੰਦੇ ਜੀ ਦਬਾਅ ਬਣਾਉਂਦੀਆਂ ਨੇ ਸਾਡੇ ਤੇ ਇਸ ਲਈ ਕਹਿੰਦੇ ਸਾਡੀ ਹੜਤਾਲ ਹੈ। ਹੁਣ ਇਹਦੇ ਨਾਲ ਮਾਮਲਾ ਫੇਰ ਅੱਗੇ ਪੈ ਸਕਦਾ ਗੰਨਾ ਮਤਲਬ ਕਿ ਮਿੱਲਾਂ 'ਚ ਲੱਗਣ ਤੋਂ, ਕਿਉਂਕਿ ਫਿਰ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਸੜਕ ਤੇ, ਉਹ ਵੀ ਦਿੱਕਤ ਹੈ। ਸੋ ਕੁੱਲ ਮਿਲਾ ਕੇ ਪਹਿਲੇ ਪੜਾਅ 'ਚ ਤਾਂ ਸਰਕਾਰ ਨੇ ਮਾਮਲਾ ਨਿਬੇੜ ਲਿਆ। ਔਰ ਹੁਣ ਦੇਖਣ ਵਾਲੀ ਗੱਲ ਹੋਏਗੀ ਗੰਨੇ ਦਾ ਭਾਅ ਦਿੰਦਾ ਕਿੰਨੇ ਨੇ
ਔਰ ਕਿੱਦਾਂ ਦਿੰਦੇ ਨੇ, ਉਹ ਜਿਹੜੀ ਅਦਾਇਗੀ ਖੜੀ ਹੈ ਕੀ ਉਹ ਆਉਂਦੀ ਹੈ ਕਿ ਨਹੀਂ। ਮੁੱਖ ਮੰਤਰੀ ਸਾਹਿਬ ਨੇ ਚੰਗੀਆਂ ਗੱਲਾਂ ਕੀਤੀਆਂ। ਉਹ ਕਹਿੰਦੇ ਕਿ ਅਸੀਂ ਇੱਕ ਨਵੀਂ ਪਹਿਲ ਕਦਮੀ ਕਰਨ ਜਾ ਰਹੇ ਹਾਂ ਜੀ ਤੇ ਉਸ ਪਹਿਲ ਕਦਮੀ ਦੇ ਵਿੱਚ ਬੇਸ਼ੱਕ ਉਹਨਾਂ ਨੇ ਆਪਣੀ ਉਹ ਟਵੀਟ ਵਾਲੀ ਗੱਲ ਤਾਂ ਦੁਹਰਾਈ ਕਿ ਮੈਂ ਜਥੇਬੰਦੀਆਂ ਨੂੰ ਮੀਟਿੰਗ ਦੌਰਾਨ ਕਿਹਾ ਕਿ ਤੁਸੀਂ ਲੋਕਾਂ ਨੂੰ ਜੇ ਤੰਗ ਕਰੋਗੇ ਤਾਂ ਲੋਕ ਤੁਹਾਡੇ ਨਾਲ ਨਹੀਂ ਰਹਿਣੇ, ਸੋ ਇਹ ਧਰਨਾ ਲਾਉਣ ਦਾ ਤਰੀਕਾ ਨਹੀਂਗਾ। ਸੋ ਇਸ ਲਈ ਕਹਿੰਦੇ ਉਹ ਮੇਰੀ ਗੱਲ ਨਾਲ ਸਹਿਮਤ ਹੋਏ ਤੇ ਕਹਿੰਦੇ ਮੈਂ ਉਹਨਾਂ ਨੂੰ ਸੱਦਾ ਦਿੱਤਾ, ਜਿਹੜਾ ਇੱਕ ਚੰਗਾ ਸੱਦਾ ਲੱਗਿਆ ਮੈਨੂੰ ਪ੍ਰਵੀਨ ਜੀ ਕਿ ਮੁੱਖ ਮੰਤਰੀ ਹੋਰੀ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਕਿਸਾਨਾਂ ਦਾ ਕੋਈ ਵੀ ਮਸਲਾ ਹੋਵੇ ਤੁਸੀਂ ਚੰਡੀਗੜ੍ਹ ਕਿਸਾਨ ਭਵਨ ਆਓ। ਠੀਕ ਹੈ ਜੀ। ਤੇ ਜਦੋਂ ਤੁਸੀਂ ਉਹ ਮਸਲਾ ਲੈ ਕੇ ਆਓਗੇ ਤੁਹਾਡੇ ਪਹੁੰਚਣ ਤੋਂ ਪਹਿਲਾਂ ਮੇਰੇ ਅਫਸਰ ਬੈਠੇ ਹੋਣਗੇ ਉੱਥੇ। ਠੀਕ ਹੈ। ਤੇ ਤੁਹਾਡੇ ਨਾਲ ਰਾਬਤਾ ਹੋਊਗਾ। ਜੇਕਰ ਉਹ ਮਸਲਾ ਅਫਸਰਾਂ ਦੇ ਪੱਧਰ ਤੇ ਹੋਊਗਾ ਤਾਂ ਉੱਥੇ ਹੀ ਹੱਲ ਹੋਊਗਾ। ਜੇ ਖੇਤੀਬਾੜੀ ਮੰਤਰੀ ਦੇ ਨਾਲ ਸੰਬੰਧਿਤ ਹੋਊਗਾ ਤੁਹਾਡੀ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਕਰਾਈ ਜਾਊਗੀ। ਜੇਕਰ ਉਹ ਵਿੱਤ ਮੰਤਰਾਲੇ ਨਾਲ ਸੰਬੰਧਿਤ ਹੋਊਗਾ ਤਾਂ ਵਿੱਤ ਮੰਤਰੀ ਨਾਲ ਮੀਟਿੰਗ ਕਰਾਈ ਜਾਊਗੀ। ਜੇ ਮੇਰੇ ਵਾਲੇ ਮਸਲੇ ਤੇ ਹੋਊਗਾ ਤਾਂ ਮੇਰਾ ਘਰ ਤੇ ਦਫ਼ਤਰ ਖੁੱਲਾ ਜੀ। ਸੋ ਤੁਹਾਡੇ ਨਾਲ ਜਦੇ ਗੱਲ ਹੋਊਗੀ। ਅੱਗੇ ਨੂੰ ਤੁਹਾਨੂੰ ਧਰਨਾ ਲਾਉਣ ਦੀ ਲੋੜ ਨਹੀਂ ਪਊਗੀ, ਤੁਸੀਂ ਸਿੱਧੀ ਸਾਡਾ ਗੱਲ ਕਰਨੀ ਹੈ। ਜੇਕਰ ਗੱਲ ਨਾ ਹੋਵੇ, ਜੇਕਰ ਗੱਲ ਹੋਣ ਤੋਂ ਬਾਅਦ ਵੀ ਤੁਹਾਡੀ ਤਸੱਲੀ ਨਾ ਹੋਵੇ ਫਿਰ ਤੁਹਾਨੂੰ ਅਧਿਕਾਰ ਹੈ ਕਹਿੰਦੇ ਤੁਸੀਂ ਧਰਨਾ ਲਾਓ ਜੀ। ਸੋ ਇਸ ਲਈ ਇਹ ਚੰਗੀ ਪਹਿਲ ਕਦਮੀ ਹੈ। ਬਸ ਇਹ ਹੁਣ ਕਾਗਜ਼ੀ ਨਾ ਰਹਿ ਜਾਵੇ ਕਿਉਂਕਿ ਜਿਹੜਾ ਗੰਨਾ ਕਿਸਾਨਾਂ ਵੱਲੋਂ ਵੀ ਹਾਈਵੇ ਰੋਕਿਆ ਗਿਆ, ਇਹ ਤੋਂ ਪਹਿਲਾਂ ਕਿੰਨੀਆਂ ਚਿੱਠੀਆਂ, ਕਿੰਨੀਆਂ ਮੀਟਿੰਗ ਦੀਆਂ ਬੇਨਤੀਆਂ, ਕਿੰਨੇ ਅਫਸਰ ਅਧਿਕਾਰੀਆਂ ਡੀਸੀਆਂ ਤੋਂ ਲੈ ਕੇ ਮੰਤਰੀਆਂ ਤੱਕ ਨੂੰ ਸੁਨੇਹੇ ਲੱਗੇ ਪਰ ਸਰਕਾਰ ਨੇ ਹੱਥ ਨਹੀਂ ਫੜਾਇਆ, ਪੱਲਾ ਨਹੀਂ ਫੜਾਇਆ। ਉਸ ਤੋਂ ਬਾਅਦ ਇਹ ਧਰਨਾ ਲੱਗਿਆ। ਸੋ ਹੁਣ ਜਿਹੜਾ ਕੱਲ ਮੀਡੀਆ ਸਾਹਮਣੇ ਵਾਅਦਾ ਕਰਕੇ ਗਏ ਨੇ ਮੁੱਖ ਮੰਤਰੀ ਸਾਹਿਬ, ਜੇਕਰ ਇਸ ਤਰ੍ਹਾਂ ਹੋਵੇ ਮੈਂ ਕਹਿੰਦਾ ਇਕੱਲੇ ਕਿਸਾਨ ਯੂਨੀਅਨਾਂ ਲਈ ਕਿਉਂ, ਪੰਜਾਬ ਦੀ ਹਰ ਜਿਹਦਾ ਮਸਲਾ ਹੈ ਕੋਈ ਜੀ, ਤੁਸੀਂ ਕਹੋ ਕਿ ਭਾਈ ਚੰਡੀਗੜ੍ਹ 'ਚ ਪੰਜਾਬ ਭਵਨ ਖੁੱਲਾ, ਤੁਸੀਂ ਕਹੋ ਚੰਡੀਗੜ੍ਹ 'ਚ ਜਿਵੇਂ ਉਹ 'ਚ ਲਿਖਿਆ ਟਵੀਟ 'ਚ ਕਿ ਆਹ ਚੀਜ਼ਾਂ ਖੁੱਲੀਆਂ ਨੇ, ਖੁੱਲੀਆਂ ਮਿਲਣ। ਬਿਲਕੁਲ ਜੀ। ਉਹ ਸੰਬੰਧਿਤ ਧਿਰ ਜਿਹਦਾ ਮਸਲਾ ਉਹ ਆ ਕੇ ਬੈਠੇ, ਚਾਹੇ ਮੈਂ ਕਹਿੰਦਾ ਟਾਈਮ ਦਿਓ ਕਿ ਹਰੇਕ ਗੱਡੀ ਚੱਕ ਕੇ ਆ ਜਾਵੇ ਵਿਚਾਰਾ। ਜੀ ਜੀ। ਤੁਸੀਂ ਉਸ ਦੀ ਪਹਿਲਾਂ ਬੰਦਾ ਈਮੇਲ ਕਰਦਾ, ਅੱਜ ਕੱਲ WhatsApp ਭੇਜਦਾ, ਫੋਨ ਕਰਦਾ, ਤੁਸੀਂ ਉਹਨੂੰ ਕਹੋਗੇ ਭਾਈ ਇੰਨੀ ਤਰੀਕ ਨੂੰ ਆ ਜਾ ਮੀਟਿੰਗ ਤੇ। ਮੀਟਿੰਗ 'ਚ ਤੁਹਾਡਾ ਨਹੀਂ ਰਾਬਤਾ ਬਣਦਾ ਫਿਰ ਅਗਲੇ ਕੋਲ ਅਧਿਕਾਰ ਹੈਗਾ ਹੜਤਾਲ ਕਰੇ, ਧਰਨਾ ਕਰੇ, ਉਹ ਤੋਂ ਬਾਅਦ ਤੁਸੀਂ ਰਾਬਤਾ ਕਰੋ ਜੋ ਕਰਨਾ। ਜੀ ਜੀ। ਪਰ ਪਹਿਲਾਂ ਕੋਸ਼ਿਸ਼ ਤਾਂ ਕਰੋ ਗੱਲ ਸੁਣਨ ਦੀ। ਸੋ ਇਹ ਉਮੀਦ ਹੈ ਕਿ ਜਿਹੜਾ ਇਹ ਕਿਸਾਨ ਜਥੇਬੰਦੀਆਂ ਦੇ ਹਵਾਲੇ ਨਾਲ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨਾਲ ਵਾਅਦਾ ਕੀਤਾ, ਸ਼ਾਇਦ ਇਸ ਨੂੰ ਇਸ ਪੜਾਅ ਤੱਕ ਜੇਕਰ ਲੈ ਜਾਣ ਕਿ ਹਾਂ ਭਾਈ ਹਰ ਧਿਰ ਨਾਲ ਜਿਹੜਾ ਜਿਹਦਾ ਕੋਈ ਰੋਸਾ ਹੈ, ਜਿਹਦਾ ਕੋਈ ਮਸਲਾ ਹੈ, ਜਿਹਦਾ ਕੋਈ ਕੰਮ ਹੈ, ਉਹਦੇ ਨਾਲ ਪਹਿਲਾਂ ਸਰਕਾਰ ਬੈਠ ਕੇ ਮੇਜ਼ ਤੇ ਗੱਲ ਕਰ ਲਵੇ, ਮਸਲਾ ਹੱਲ ਹੋ ਜਾਵੇ, ਫਿਰ ਸਾਰੇ ਮਸਲੇ ਹੱਲ ਹੋ ਸਕਦੇ ਨੇ। ਫਿਲਹਾਲ ਕੱਲ ਲੋਕਾਂ ਨੂੰ ਵੀ ਸੁੱਖ ਦਾ ਸਾਹ ਆਇਆ ਤੇ ਕਿਸਾਨਾਂ ਨੇ ਵੀ ਰਾਹਤ ਮਹਿਸੂਸ ਕੀਤੀ ਕਿ ਸਾਡੇ ਵਾਅਦਿਆਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸਰਕਾਰ ਨੇ। ਸੋ ਇਹ ਮਿੱਠੀਆਂ ਗੋਲੀਆਂ ਸਾਬਤ ਨਾ ਹੋਣ। ਇੱਕ ਦਿਨ ਪਹਿਲਾਂ ਡੱਲੇਵਾਲ ਸਾਹਿਬ ਨੂੰ ਵੀ ਵੰਡੀਆਂ ਨੇ, ਕੱਲ ਇਹਨਾਂ ਨੂੰ ਵੀ ਵੰਡੀਆਂ ਨੇ। ਸੋ ਕਿਤੇ ਇਹ ਨਾ ਹੋਵੇ ਕਿ ਮਿੱਠੀਆਂ ਗੋਲੀਆਂ ਰਹਿ ਜਾਣ। ਪਰ ਸਰਕਾਰ ਨੇ ਸਭ ਤੋਂ ਵੱਧ ਸਾਹ ਲਿਆ ਜੀ, ਕਿਉਂਕਿ ਸੈਸ਼ਨ ਸ਼ੁਰੂ ਹੋਣ ਵਾਲਾ ਸੀ। ਉਹਨੂੰ ਇਹ ਲੱਗਦਾ ਸੀ ਕਿ ਸੈਸ਼ਨ ਤੱਕ ਇਹ ਵਿਵਾਦ ਨਾ ਕਿਤੇ ਆ ਜਾਵੇ। ਇਸ ਲਈ ਸੁੱਖ ਦਾ ਸਾਹ ਸਭ ਤੋਂ ਵੱਧ ਜੇਕਰ ਕਿਸੇ ਨੇ ਲਿਆ ਤਾਂ ਪੰਜਾਬ ਸਰਕਾਰ ਨੇ ਲਿਆ। ਜੀ ਜੀ ਜੀ।